ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਫਗਾਨਿਸਤਾਨ ਦੇ ਉੱਤੇ ਮੁਕੰਮਲ ਕਬਜ਼ਾ ਹੋ ਚੁੱਕਿਆ ਤਾਲਿਬਾਨ ਦਾ। ਜੇਕਰ ਗੱਲ ਕੀਤੀ ਜਾਵੇ ਸਰਕਾਰ ਬਣਾਉਣ ਦੀ ਤਾਂ ਮੁੱਲਾ ਹਸਨ ਹੱਥ ਕਮਾਨ ਆ ਚੁੱਕੀ ਹੈ ਜੀ। ਤਾਲਿਬਾਨ ਦੀ ਪੂਰੀ ਸਰਕਾਰ ਬਣ ਚੁੱਕੀ ਹੈ। ਗੈਰ ਤਾਲਿਬਾਨ ਨੂੰ ਸਰਕਾਰ ਦੇ ਵਿੱਚ ਕੋਈ ਵੀ ਜਗ੍ਹਾ ਨਹੀਂ ਦਿੱਤੀ ਜਾ ਰਹੀ। ਪ੍ਰਦਰਸ਼ਨ ਹੋ ਰਹੇ ਨੇ। ਜ਼ਿਆਦਾ ਜਾਣਕਾਰੀ ਲਈ ਗੱਲ ਕਰਦੇ ਹਾਂ ਜੀ ਪਾਕਿਸਤਾਨ ਤੋਂ ਸਾਡੇ ਸਹਿਯੋਗੀ ਨਾਸਿਰ ਅਲੀ ਜੀ ਦੇ ਨਾਲ, ਜੋ ਕਿ ਇਸ ਸਮੇਂ ਪਾਕਿਸਤਾਨ ਮੌਜੂਦ ਨੇ ਤੇ ਸਾਨੂੰ ਤਾਜ਼ਾ ਅਫਗਾਨਿਸਤਾਨ ਦੇ ਹਾਲਾਤਾਂ ਬਾਰੇ ਜਾਣਕਾਰੀ ਦੇਣਗੇ। ਨਾਸਿਰ ਅਲੀ ਜੀ, ਸਵਾਗਤ ਹੈ ਜੀ ਤੁਹਾਡਾ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਨਾਸਿਰ ਜੀ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੁੱਲਾ ਹਸਨ ਦਾ ਅਫਗਾਨਿਸਤਾਨ ਉੱਤੇ ਤਾਲਿਬਾਨੀ ਰਾਜ ਹੋ ਚੁੱਕਾ ਹੈ। ਸੋ ਕਈ ਔਰਤਾਂ ਵੱਲੋਂ ਪ੍ਰਦਰਸ਼ਨ ਵੀ ਕੀਤੇ ਗਏ, ਜਿਸ ਤੋਂ ਬਾਅਦ ਹਵਾਈ ਫਾਇਰਿੰਗ ਕੀਤੀ ਗਈ ਹੈ। ਸੋ ਕਿਸ ਤਰ੍ਹਾਂ ਦਾ ਸ਼ਾਸਨ ਹੈ, ਤੁਸੀਂ ਕਿਸ ਤਰ੍ਹਾਂ ਇਸ ਚੀਜ਼ ਨੂੰ ਦੇਖਦੇ ਹੋ? ਹਾਂਜੀ ਬਿਲਕੁਲ ਜੀ, ਅੱਜ ਤੋਂ ਯਾਨੀ ਕਿ ਵੈਨਸਡੇ ਬੁੱਧ ਤੋਂ ਅਫਗਾਨਿਸਤਾਨ ਦੇ ਵਿੱਚ ਅਬੂਰੀ ਹੁਕੂਮਤ ਦਾ ਜਿਹੜਾ ਹੈ ਉਹ ਆਗਾਜ਼ ਹੋ ਗਿਆ ਹੈ, ਸਟਾਰਟ ਕਰ ਦਿੱਤੀ ਗਈ ਹੈ। ਤੇ ਕਾਇਮ ਮਕਾਮ ਜਿਹੜਾ ਵਜ਼ੀਰ ਆਜ਼ਮ ਬਣਾਇਆ ਗਿਆ ਨੇ ਉਹ ਮੁੱਲਾ ਮੁਹੰਮਦ ਹਸਨ ਅਖਵੰਦ ਨੂੰ ਬਣਾਇਆ ਗਿਆ ਹੈ, ਜਿਹੜੇ ਤਹਿਰੀਕੇ ਤਾਲਿਬਾਨ ਦੇ ਬਾਨੀਆਂ ਦੇ ਵਿੱਚ ਮੌਜੂਦ ਸਨ। ਉਹਨਾਂ ਨੂੰ ਇਸ ਵਕਤ ਜਿਹੜਾ ਹੈਗਾ ਉਹ ਜਦੋਂ ਉਹ ਵਜ਼ੀਰ ਆਜ਼ਮ ਬਣੇ ਨੇ, ਜੋ ਪ੍ਰਾਈਮ ਮਿਨਿਸਟਰ ਬਣੇ ਨੇ, ਤੇ ਬਹੁਤ ਸਾਰੇ ਜਿੰਨੇ ਵੀ ਜਿਹੜੇ ਨੇਬਰਸ ਕੰਟਰੀਜ਼ ਹੈਗੇ ਨੇ ਉਹਨਾਂ ਨੂੰ ਤਹਫੁਜ਼ਾਤ ਜਾਂ ਉਹਨਾਂ ਨੂੰ ਖਦਸ਼ਾਤ ਜਿਹੜੇ ਨੇ ਉਹ ਲੱਗ ਗਏ ਨੇ, ਕਿਉਂਕਿ ਮੁੱਲਾ ਮੁਹੰਮਦ ਹਸਨ ਜਿਹੜੇ ਨੇ ਉਹ UN ਨੂੰ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਨੇ, ਇਕਵਾਮੇ ਮੁਤਹਿਦਾ ਨੇ, ਉਹਨਾਂ ਦੀ ਬਲੈਕ ਲਿਸਟ ਦੇ ਵਿੱਚ ਸ਼ਾਮਿਲ ਹੈ, ਕਿਉਂਕਿ ਦਹਿਸ਼ਤਗਰਦੀ ਦੇ ਬਹੁਤ ਸਾਰੇ ਜਿਹੜੇ ਮੁਕੱਦਮਾਤ ਨੇ ਉਹਨਾਂ ਦੇ ਉੱਪਰ ਨੇ। ਉਸ ਤੋਂ ਬਾਅਦ ਜਿਹੜੇ ਵਜ਼ੀਰ ਦਾਖਲਾ ਬਣਾਏ ਗਏ ਨੇ ਸਰਾਜੁਲਦੀਨ ਹੱਕਾਨੀ, ਉਹ ਵੀ ਮਸੱਲਾ ਗਰੁੱਪ ਜਿਹੜਾ ਹੈ ਹੱਕਾਨੀ ਨੈਟਵਰਕ ਉਹਦੇ ਰਹਿਨੁਮਾ ਰਹਿ ਚੁੱਕੇ ਨੇ, ਤੇ FBI ਨੂੰ ਉਹ ਵੀ ਮਤਲੂਬ ਨੇ, ਵਾਂਟਡ ਨੇ। ਉਸ ਤੋਂ ਬਾਅਦ ਇਸ ਰਿਆਸਤ ਨੂੰ ਅਮਾਰਾਤੇ ਇਸਲਾਮੀਆ ਦਾ ਨਾਮ ਦਿਆ ਗਿਆ ਹੈ। ਉਹ ਕਿਹਾ ਗਿਆ ਹੈ ਕਿ ਜਿਹੜੀ ਇਹ ਅਮਾਰਾਤੇ ਇਸਲਾਮੀਆ ਨੇ ਇਹਦੇ ਵਿੱਚ ਜਿਹੜਾ ਸਾਰੇ ਲੋਕਾਂ ਦੇ ਹਕੂਕ ਦਾ ਜਿਹੜਾ ਤਹਫੁਜ਼ ਕੀਤਾ ਜਾਏਗਾ। ਲੇਕਿਨ ਜਦੋਂ ਇਹ ਹਕੂਮਤ ਜਿਹੜੀ ਸਿਲੈਕਟ ਕੀਤੀ ਗਈ ਹੈ ਉਹਦੇ ਵਿੱਚ ਇੱਕ ਵਾਜ਼ਿਹ ਤੌਰ ਤੇ ਅਮੀਰੁਲ ਮੋਮਿਨੀਨ ਜਿਹੜੇ ਹੈਬਤੁੱਲਾ ਹੈਗੇ ਨੇ ਉਹਨਾਂ ਨੇ ਵਾਜ਼ਿਹ ਤੌਰ ਤੇ ਕਹਿ ਦਿੱਤਾ ਕਿ ਔਰਤਾਂ ਦੀ ਕੋਈ ਜਗ੍ਹਾ ਮੌਜੂਦ ਨਹੀਂ। ਇਸ ਕੈਬਨਿਟ ਦੇ ਵਿੱਚ, ਇਸ ਕਬੀਨਾ ਦੇ ਵਿੱਚ ਔਰਤਾਂ ਜਿਹੜੀਆਂ ਹੈਗੀਆਂ ਨੇ ਉਹ ਸ਼ਾਮਿਲ ਨਹੀਂ ਹੋਣਗੀਆਂ। ਬਾਕੀ 1996 ਤੋਂ ਲੈ ਕੇ 2001 ਤੱਕ ਤਾਲਿਬਾਨ ਦਾ ਔਰਤਾਂ ਦੇ ਬਾਰੇ ਚ ਕੀ ਤਾਸੁਰ ਸੀ ਜਾਂ ਔਰਤਾਂ ਦੇ ਬਾਰੇ ਚ ਉਹ ਕਿੰਜ ਕਰਦੇ ਸੀ, ਇਹ ਸਾਰਿਆਂ ਦੇ ਸਾਹਮਣੇ ਨੇ, ਇਹ ਬਿਲਕੁਲ ਵਾਜ਼ਿਹ ਹੈਗਾ ਜੀ। ਉਸ ਤੋਂ ਬਾਅਦ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਤਾਲਿਬਾਨ ਨੇ ਔਰਤਾਂ ਦੇ ਇੱਕ ਪ੍ਰੋਟੈਸਟ ਦੇ ਉੱਪਰ, ਇੱਕ ਇhtਜਾਜ ਦੇ ਉੱਪਰ ਫਾਇਰਿੰਗ ਕੀਤੀ ਸੀ, ਉਹ ਕੁਝ ਇਸ ਤਰ੍ਹਾਂ ਹੈ ਕਿ ਜਦੋਂ ਤਾਲਿਬਾਨ ਕਾਬਲ ਦੇ ਉੱਪਰ ਜਿਹੜੇ ਨੇ ਉਹਨਾਂ ਨੇ ਜਦੋਂ ਕਾਬਲ ਤੇ ਕਬਜ਼ਾ ਕੀਤਾ, ਉਸ ਤੋਂ ਬਾਅਦ ਔਰਤਾਂ ਜਿਹੜੀਆਂ ਸੀ, ਜਿਹੜੀਆਂ ਪੜ੍ਹੀਆਂ ਲਿਖੀਆਂ ਖਵਾਤੀਨ ਸੀ, ਉਹਦੇ ਵਿੱਚ ਜਿਹੜਾ ਸਭ ਨਾਲੋਂ ਵੱਡਾ ਜਿਹੜਾ ਨਾਮ ਜਿਹੜਾ ਸਾਹਮਣੇ ਆ ਰਿਹਾ ਹੈਗਾ ਉਹ ਰੁਖਸਾਰ ਹਮੀਦੀ ਹੈ। ਰੁਖਸਾਰ ਹਮੀਦੀ ਉਹ ਖਾਤੂਨ ਨੇ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਸੋਸ਼ਲ ਵਰਕਰ ਨੇ। ਉਸ ਤੋਂ ਇਲਾਵਾ ਉਹ ਜਿਹੜੇ ਨੇ ਇਹ ਬਹੁਤ ਜ਼ਿਆਦਾ ਐਕਟਿਵਿਸਟ ਹੈਗੇ ਨੇ। ਉਹ ਇੱਕ ਟੈਕਸੀ ਡਰਾਈਵਰ ਦੀ ਬੇਟੀ ਹੈ, ਉਹਨੇ ਇhtਜਾਜ ਜਿਹੜਾ ਸੀ ਉਹ ਕੀਤਾ ਸੀ ਕਾਬਲ ਦੇ ਉੱਪਰ, ਤੇ ਉਸ ਤੋਂ ਬਾਅਦ 50 ਤੋਂ 60 ਖਵਾਤੀਨ ਜਿਹੜੀਆਂ ਹੈਗੀਆਂ ਸੀ ਉਹਨਾਂ ਦੇ ਨਾਲ ਮਿਲੀਆਂ ਤੇ ਉਹਨਾਂ ਨੇ ਵਜ਼ੀਰ ਆਜ਼ਮ ਹਾਊਸ ਦੀ ਤਰਫ ਜਿਹੜਾ ਹੈਗਾ ਉਹ ਆਪਣਾ ਮਿਸ਼ਨ ਜਿਹੜਾ ਆਪਣਾ ਇhtਜਾਜ ਜਿਹੜਾ ਸੀ ਲੌਂਗ ਮਾਰਚ ਦੀ ਸੂਰਤ 'ਚ ਉੱਥੇ ਲੈ ਗਏ। ਉੱਥੇ ਤਾਲਿਬਾਨ ਦੀ ਇੱਕ ਫੋਰਸ ਨੇ ਉਹਨਾਂ ਨੂੰ ਰੋਕਿਆ, ਬੰਦਰੀ ਫੋਰਸ ਨੇ ਰੋਕਿਆ, ਰੋਕ ਕੇ ਉਹਨਾਂ ਨੂੰ ਜਿਹੜਾ ਮੁੰਤਸ਼ਰ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਜਦੋਂ ਖਵਾਤੀਨ ਉਹਨਾਂ ਕੋ ਨਹੀਂ ਡੱਕੀਆਂ ਗਈਆਂ ਤੇ ਉਹਨਾਂ ਨੇ ਫਿਰ ਆਂਸੂ ਗੈਸ ਤੋਂ ਇਲਾਵਾ ਬੰਦੂਕਾਂ ਦੇ ਬੱਟ ਮਾਰ ਕੇ ਉਹਨਾਂ ਨੂੰ ਗਲੀਆਂ ਦੇ ਵਿੱਚ ਨਸਾਇਆ। ਤੇ ਜਿਹੜਾ ਲੇਟੈਸਟ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਉਸ ਖਾਤੂਨ ਨੇ, ਰੁਖਸਾਰ ਹਮੀਦੀ ਨੇ, ਕਿਹਾ ਕਿ ਸਾਨੂੰ ਸਭ ਤੋਂ ਬੜੇ ਤਹਫੁਜ਼ਾਤ ਇਹ ਹੈਗੇ ਨੇ ਕਿ ਅਸੀਂ ਆਪਣੀ ਜ਼ਿੰਦਗੀ ਹੁਣ ਕਿਸ ਤਰ੍ਹਾਂ ਗੁਜ਼ਾਰਨੀ ਹੈਗੀ ਹੈ। ਬਹੁਤ ਸਾਰੀ ਖਵਾਤੀਨ ਜਾਂ ਕਾਬੁਲ ਦੇ ਵਿੱਚ, ਅਫਗਾਨਿਸਤਾਨ ਦੇ ਵਿੱਚ ਜਿਹੜੇ ਜਿਨ੍ਹਾਂ ਦਾ ਸਟੇਟਸ ਅੱਛਾ ਸੀ, ਜਿਨ੍ਹਾਂ ਕੋਲ ਪੈਸੇ ਹੈਗੇ ਸੀ, ਉਹ ਤੇ ਦੂਸਰੇ ਮੁਮਾਲਿਕ ਦੇ ਵਿੱਚ ਨਿਕਲ ਗਏ। ਲੇਕਿਨ ਜਿਹੜੀਆਂ ਉੱਥੇ ਦੀਆਂ ਖਵਾਤੀਨ ਨੇ ਉਹਨਾਂ ਨੂੰ ਆਪਣੇ ਤਹਫੁਜ਼ਾਤ ਦੀ, ਆਪਣੇ ਹਕੂਕ ਦੀ, ਆਪਣੇ ਰਾਈਟਸ ਦੀ ਜਿਹੜੀ ਹੈ ਉਹ ਫਿਕਰ ਲੱਗੀ ਹੋਈ ਹੈ। ਕਿਉਂਕਿ ਇੱਕ ਲਾਈਫ ਨਾਸਿਰ ਤਾਲਿਬਾਨ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਸੀਂ ਪਿਛਲੇ ਤਾਲਿਬਾਨ ਨਾਲੋਂ ਹੁਣ ਜਿਹੜਾ ਅਸੀਂ ਤਾਲਿਬਾਨ ਬਣਾ ਰਹੇ ਹਾਂ ਉਹ ਬਿਲਕੁਲ ਹੀ ਔਰਤਾਂ ਦੇ ਹੱਕਾਂ ਲਈ ਹੋਵੇਗਾ। ਅਸੀਂ ਜਿਹੜਾ ਸਾਡਾ ਹਕੂਮਤ ਕਰਨ ਦਾ ਅੰਦਾਜ਼ ਹੈ ਜਾਂ ਸਾਡਾ ਰਵੱਈਆ ਔਰਤਾਂ ਪ੍ਰਤੀ ਨਰਮ ਰਹੇਗਾ, ਲੋਕਾਂ ਨੂੰ ਉਹਨਾਂ ਦੇ ਹੱਕ ਮਿਲਣਗੇ। ਇਹ ਬਾਰ-ਬਾਰ ਕਿਹਾ ਜਾ ਰਿਹਾ ਤਾਲਿਬਾਨ ਵੱਲੋਂ। ਕੀ ਤੁਹਾਨੂੰ ਲੱਗਦਾ ਹੈ ਕਿ ਤਾਲਿਬਾਨ ਫਿਰ ਤੋਂ ਆਪਣੀ ਕੱਟੜਤਾ ਦਿਖਾ ਰਿਹਾ ਔਰਤਾਂ ਪ੍ਰਤੀ ਤੇ ਅਫਗਾਨਿਸਤਾਨ 'ਚ ਰਹਿਣ ਵਾਲੇ ਨਾਗਰਿਕਾਂ ਲਈ? ਦੇਖੋ, ਸ਼ੁਰੂ ਦੇ ਵਿੱਚ ਬਿਲਕੁਲ ਇਹੀ ਲੱਗ ਰਿਹਾ ਸੀ। ਸ਼ੁਰੂ ਦੇ ਵਿੱਚ ਜਿੰਨੇ ਅਸੀਂ ਇਹ ਜਿਹੜਾ ਆਮ ਜਨਤਾ ਹੈਗੀ ਸੀ, ਜਿਹੜੇ ਆਮ ਲੋਕ ਹੈਗੇ ਸੀ, ਉਹਨਾਂ ਨੂੰ ਇਹੀ ਲੱਗ ਰਿਹਾ ਸੀ ਕਿ ਉਹ ਨਏ ਚਿਹਰੇ ਸਾਹਮਣੇ ਆ ਰਹੇ ਨੇ। ਅਫਗਾਨ ਜਿਹੜੇ ਤਾਲਿਬਾਨ ਹੈਗੇ ਨੇ ਉਹ ਕਾਫੀ ਜਿਹੜੇ ਹੈਗੇ ਉਹਨਾਂ ਨੇ ਸਿੱਖਿਆ ਹੈ ਵਕਤ ਦੇ ਨਾਲ, ਉਹ ਕਾਫੀ ਸੁਧਰ ਗਏ ਨੇ। ਸ਼ੁਰੂ ਤੋਂ ਇਹੀ ਲੱਗ ਰਿਹਾ ਸੀ। ਜਦੋਂ ਪਹਿਲੀ ਪ੍ਰੈਸ ਕਾਨਫਰੰਸ ਹੋਈ ਸੀ ਉਦੋਂ ਵੀ 3 ਤੋਂ 4 ਔਰਤਾਂ ਜਿਹੜੀਆਂ ਹੈਗੀਆਂ ਸੀ, CNN ਦੀ ਰਿਪੋਰਟਰ ਸੀ, ਉਸ ਤੋਂ ਬਾਅਦ BBC ਦੀ, ਉਸ ਤੋਂ ਬਾਅਦ ਅਲ ਜਜ਼ੀਰਾ ਦੀ ਰਿਪੋਰਟਰਸ ਜਿਹੜੀ ਹੈਗੀ ਸੀ, ਉਹਨਾਂ ਨੇ ਕੁਐਸਚਨਸ ਕੀਤੇ। ਉਹਨਾਂ ਨੇ ਕੋਈ ਦੁਪੱਟਾ ਸ਼ਪੱਟਾ ਨਹੀਂ ਸੀ ਲਿਆ ਹੈਗਾ, ਉਹਨਾਂ ਨੇ ਕੋਈ ਬੁਰਖਾ ਨਹੀਂ ਸੀ ਪਹਿਨਿਆ ਹੈਗਾ। ਉਸ ਟਾਈਮ ਤਾਲਿਬਾਨ ਨੇ ਜਿਹੜਾ ਹੈਗਾ ਸੀ ਬੜੇ ਅੱਛੇ ਤਰੀਕੇ ਨਾਲ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਪਹਿਲੀ ਪ੍ਰੈਸ ਕਾਨਫਰੰਸ ਇਹੀ ਲੱਗ ਰਿਹਾ ਸੀ ਜੀ। ਪਰ ਉਸ ਤੋਂ ਬਾਅਦ ਉਹ ਜਿਹੜੀ ਬੀਬੀ ਨੇ ਇੰਟਰਵਿਊ ਕੀਤੀ ਸੀ ਜੀ, ਉਹਨਾਂ ਦੇ ਡਰ ਤੋਂ ਮਾਰੇ ਉਹ ਦੇਸ਼ ਛੱਡ ਕੇ ਚਲੇ ਗਏ ਨੇ, ਉਹ ਵੀ ਅਫਗਾਨਿਸਤਾਨ ਤੋਂ ਜਾ ਚੁੱਕੇ ਨੇ।
ਬਿਲਕੁਲ ਸਹੀ ਕਿਹਾ। ਉਸ ਤੋਂ ਬਾਅਦ ਕੀ ਹੋਇਆ ਕਿ ਉਸ ਤੋਂ ਬਾਅਦ ਨੈਰੇਟਿਵ ਚੇਂਜ ਹੋ ਗਿਆ, ਉਹ ਟੋਟਲ ਚੇਂਜ ਹੋ ਗਿਆ। ਹੁਣ ਜਿਹੜਾ ਹੈਗਾ ਜੇ ਉਹ ਬਿਲਕੁਲ ਉਹੀ ਲੱਗ ਰਿਹਾ ਕਿ ਉਹ ਪਹਿਲੇ ਵਾਲੇ ਹੀ ਤਾਲਿਬਾਨ ਨੇ। ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਬੰਦਾ ਸਟੇਟਮੈਂਟ ਦਿੰਦਾ ਹੈ, ਸਟੇਟਮੈਂਟ ਦੇ ਵਿੱਚ ਤੇ ਐਕਸ਼ਨਸ ਦੇ ਵਿੱਚ ਅਮਲੀ ਤੌਰ ਤੇ ਕਰਨ ਦੇ ਵਿੱਚ ਬੜਾ ਫਰਕ ਹੁੰਦਾ ਹੈ। ਹੁਣ ਤੱਕ ਸਾਨੂੰ ਨਹੀਂ ਪਤਾ ਲੱਗਾ ਹੈਗਾ ਕਿ ਤਾਲਿਬਾਨ ਨੇ ਜਿਹੜੇ ਹੁਣ ਤੱਕ ਜਿਹੜੀ ਸਟ੍ਰੈਟਜੀ ਅਪਣਾਈ ਹੈਗੀ ਉਹ ਸਟ੍ਰੈਟਜੀ ਦਾ ਮਤਲਬ ਕੀ ਹੈਗਾ। ਸਿਰਫ ਬਿਆਨਾਤ ਆ ਰਹੇ ਨੇ। ਬਿਲਕੁਲ ਉਹ ਕਹਿ ਰਹੇ ਨੇ ਕਿ ਅਸੀਂ ਖਵਾਤੀਨ ਦੇ ਹਕੂਕ ਦੀ ਤਹਫੁਜ਼ ਕਰਾਂਗੇ। ਬਿਲਕੁਲ ਉਹ ਕਹਿ ਰਹੇ ਨੇ ਕਿ ਅਸੀਂ ਜਿਹੜੇ ਇਸਲਾਮੀ ਸ਼ਰੀਅਤ ਦੇ ਵਿੱਚ ਰਹਿ ਕੇ, ਦੇਖੋ ਜਦੋਂ ਇਸਲਾਮੀ ਸ਼ਰੀਅਤ ਦੀ ਗੱਲ ਆਉਂਦੀ ਨਾ ਉਦੋਂ ਕੁਝ ਲਿਮਿਟਸ ਲੱਗ ਜਾਂਦੀਆਂ ਨੇ, ਉਦੋਂ ਕੁਝ ਹਦੂਦੋ ਕਯੂਦ ਲੱਗ ਜਾਂਦੀਆਂ ਹੈਗੀਆਂ ਨੇ, ਤੁਸੀਂ ਉਹਨੂੰ ਕ੍ਰਾਸ ਨਹੀਂ ਕਰ ਸਕਦੇ ਹੈਗੇ। ਉਸ ਤੋਂ ਬਾਅਦ ਉਹ ਲਿਮਿਟਸ ਦੇ ਵਿੱਚ ਜਦੋਂ ਤੁਹਾਨੂੰ ਸਜ਼ਾ ਮਿਲਦੀ ਹੈ ਕਿਸੇ ਵੀ ਖਾਤੂਨ ਨੂੰ, ਫਿਰ ਇਨਸਾਨੀ ਹਕੂਕ ਦੀਆਂ ਤਨਜ਼ੀਮਾਂ ਹੁੰਦੀਆਂ ਨੇ, ਉਹ ਸਾਹਮਣੇ ਆ ਜਾਂਦੀਆਂ ਕਿ ਖਾਤੂਨ ਦੇ ਨਾਲ ਜਾਂ ਔਰਤ ਦੇ ਨਾਲ ਇਹ ਜਿਹੜਾ ਹੈਗਾ ਮਿਸਬਿਹੇਵ ਹੋਇਆ ਹੈਗਾ। ਲੇਕਿਨ ਉਹ ਅਸਲ ਦੇ ਵਿੱਚ ਸ਼ਰੀਅਤ ਦੇ ਕੁਝ ਕਵਾਨੀਨ ਹੁੰਦੇ ਨੇ, ਉਹ ਕਵਾਨੀਨ ਨੇ ਸਭ ਨੂੰ ਫਾਲੋ ਕਰਨਾ ਦਾ। ਹੁਣ ਤੱਕ ਦੀ ਜਿਹੜੀ ਸਟ੍ਰੈਟਜੀ ਦੇਖੀ ਜਾਵੇ, ਹੁਣ ਤੱਕ ਤਾਲਿਬਾਨ ਜਿਹੜੀ ਔਰਤਾਂ ਦੇ ਹਕੂਕ ਦੀ ਗੱਲ ਹੀ ਸਿਰਫ ਕਰ ਰਿਹਾ ਹੈ, ਅਮਲੀ ਤੌਰ ਤੇ ਨਜ਼ਰ ਨਹੀਂ ਆਇਆ। ਅਗਰ ਨਜ਼ਰ ਆਂਦਾ ਤੇ ਹੁਣ ਤੱਕ ਉਹਨਾਂ ਦੀ ਕੈਬਨਿਟ ਦੇ ਵਿੱਚ ਕੋਈ ਖਾਤੂਨ ਮੌਜੂਦ ਹੁੰਦੀ, ਅਗਰ ਨਜ਼ਰ ਆਂਦਾ ਤੇ ਹੁਣ ਤੱਕ ਉਹਨਾਂ ਦੇ ਸਾਹਮਣੇ ਜਿਹੜੇ ਹੈਗਾ ਉਹ ਇhtਜਾਜ ਨੂੰ ਇਸ ਤਰ੍ਹਾਂ ਮੁੰਤਸ਼ਰ ਨਾ ਕੀਤਾ ਜਾਂਦਾ। ਉਹ ਜਿਹੜਾ ਇhtਜਾਜ ਉਸ ਖਵਾਤੀਨ ਨੇ ਕੀਤਾ ਉਹਨੂੰ ਰਿਸਪੈਕਟ ਦਿੱਤੀ ਜਾਂਦੀ, ਉਹਨੂੰ ਇੱਜ਼ਤ ਦਿੱਤੀ ਜਾਂਦੀ। ਜਿਵੇਂ ਕਿ ਅਫਗਾਨਿਸਤਾਨ ਦਾ ਪਾਕਿਸਤਾਨ ਦੇ ਨਾਲ ਬਾਰਡਰ ਲੱਗਦਾ ਜੀ, ਗੁਆਂਢੀ ਮੁਲਕ ਹੈ ਤੁਹਾਡਾ, ਸੋ ਕਿਸ ਤਰ੍ਹਾਂ ਦੇ ਹਾਲਾਤ ਨੇ ਜੀ? ਪਾਕਿਸਤਾਨ ਦਾ ਰਵੱਈਆ ਤਾਲਿਬਾਨ ਸੰਬੰਧੀ ਕਿਹੋ ਜਿਹੇ ਹਾਲਾਤ ਨੇ? ਤੁਹਾਡੀ ਜਿਹੜੀ ਆਵਾਮ ਹੈ ਕਿਸ ਤਰ੍ਹਾਂ ਨਾਲ ਸੋਚਦੀ ਹੈ ਤਾਲਿਬਾਨ ਬਾਰੇ? ਕਿਉਂਕਿ ਜਦੋਂ ਪਿੱਛੇ ਜੇ ਇੱਕ ਹਮਲਾ ਹੋਇਆ ਸੀ, ਸਕੂਲੀ ਹਮਲਾ ਹੋਇਆ ਸੀ, ਤਾਂ 150 ਬੱਚੇ ਮਾਰੇ ਗਏ ਸਨ, ਛੋਟੇ ਮਾਸੂਮ ਬੱਚਿਆਂ ਦੀ ਜਾਨ ਲਈ ਗਈ ਸੀ, ਤੇ ਤਾਲਿਬਾਨ ਨੇ ਇਸ ਹਮਲੇ ਪਿੱਛੇ ਆਪਣਾ ਹੱਥ ਕਬੂਲਿਆ ਸੀ। ਬਿਲਕੁਲ ਠੀਕ ਕਹਿ ਰਹੇ ਹੋ। ਪਾਕਿਸਤਾਨ ਦੀ ਤਾਰੀਖ ਦੇ ਵਿੱਚ ਅਗਰ ਸਿਆਹ ਤਰੀਨ ਦਿਨਾਂ ਦੀ ਗੱਲ ਕੀਤੀ ਜਾਵੇ, ਬਲੈਕ ਡੇਜ਼ ਦੀ ਗੱਲ ਕੀਤੀ ਜਾਵੇ, ਤੇ ਇਹ ਦੋ ਐਸੇ ਦਿਨ ਨੇ ਜਿਹੜੇ ਇੱਕੋ ਹੀ ਦਿਨ ਰੂਨਮਾ ਹੋਏ ਨੇ। ਉਹ ਹੈਗਾ ਜੇ 16 ਦਸੰਬਰ ਜਦੋਂ ਬੰਗਲਾਦੇਸ਼ ਪਾਕਿਸਤਾਨ ਤੋਂ ਅਲੱਗ ਹੋਇਆ ਸੀ, ਇੱਕ ਉਹ, ਤੇ ਇੱਕ ਹੈ ਜਦੋਂ APS ਆਰਮੀ ਪਬਲਿਕ ਸਕੂਲ ਤੇ ਹਮਲਾ ਹੋਇਆ, ਜਦੋਂ 150 ਤੇ ਜ਼ਾਇਦ ਬੱਚਿਆਂ ਨੂੰ ਜਿਹੜਾ ਹੈਗਾ ਉਹ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਉਹਨਾਂ ਦੇ ਉੱਪਰ ਨਿਹੱਤੇ ਬੱਚਿਆਂ ਦੇ ਉੱਪਰ ਹਮਲਾ ਕੀਤਾ ਗਿਆ ਸੀ। ਉਦੋਂ ਵੀ ਇਹਨਾਂ ਨੇ ਜ਼ਿੰਮੇਵਾਰੀ ਕਬੂਲ ਕੀਤੀ ਸੀ। ਲੇਕਿਨ ਹੁਣ ਜਦੋਂ ਬੈਡ ਤਾਲਿਬਾਨ ਗੁੱਡ ਤਾਲਿਬਾਨ ਗੱਲ ਹੁੰਦੀ ਹੈ ਤੇ ਇਹਦੀ ਪਰਖ ਕੌਣ ਕਰੇਗਾ? ਇਹਨੂੰ ਕੌਣ ਜਾਂਚੇਗਾ? ਇਹਦਾ ਪੈਰਾਮੀਟਰ ਕੀ ਹੈ? ਸਾਨੂੰ ਕਿਦਾਂ ਪਤਾ ਲੱਗੇਗਾ ਕਿ ਇਹ ਬੈਡ ਤਾਲਿਬਾਨ ਨੇ, ਇਹ ਗੁੱਡ ਤਾਲਿਬਾਨ ਨੇ? ਇਹਦਾ ਪੈਰਾਮੀਟਰ ਸਾਡੇ ਕੋਲ ਵੀ ਨਹੀਂ ਹੈਗਾ, ਆਮ ਆਵਾਮ ਦੇ ਕੋਲ ਵੀ ਨਹੀਂ ਹੈਗਾ। ਹੁਣ ਤੱਕ ਜਿਹੜਾ ਪਾਕਿਸਤਾਨ ਦਾ ਰਵੱਈਆ ਹੈ ਜਾਂ ਪਾਕਿਸਤਾਨ ਦਾ ਜਿਹੜਾ ਹੈਗਾ ਨੇ, ਬਹੁਤ ਸਾਰੇ ਲੋਕਾਂ ਦਾ ਇਹ ਖਿਆਲ ਨੇ ਕਿ ਅਮਰੀਕਾ ਨੂੰ ਸ਼ਿਕਸਤ ਦੇਣਾ, ਸੁਪਰ ਪਾਵਰ ਨੂੰ ਸ਼ਿਕਸਤ ਦੇਣਾ ਅਫਗਾਨਿਸਤਾਨ ਦੇ ਉਹ ਮੁੱਲਾ ਜਿਹੜਾ ਹੱਥ 'ਚ ਬੰਦੂਕ ਲੈ ਕੇ ਖਲੋਤੇ ਸੀ ਉਹਨਾਂ ਦਾ ਕੰਮ ਨਹੀਂ ਸੀ ਹੈਗਾ। ਵਿੱਚ ਕੁਝ ਹੋਰ ਤਾਕਤਾਂ ਵੀ ਇਨਵੋਲਵ ਸੀ, ਵਿੱਚ ਹੋਰ ਪਾਵਰਸ ਵੀ ਇਨਵੋਲਵ ਹੈਗੀਆਂ ਸੀ। ਪਾਕਿਸਤਾਨ ਦੇ ਜਿਹੜੇ ਆਮ ਲੋਕ ਹੈਗੇ ਨੇ ਉਹ ਬੜੇ ਰਾਜ਼ੀ ਨੇ। ਅਗਰ ਮੈਂ ਤੁਹਾਨੂੰ ਨਿਊਟਰਲ ਵਿਊਜ਼ ਦਵਾਂ, ਉਹ ਬੜੇ ਰਾਜ਼ੀ ਨੇ। ਉਹ ਕਹਿ ਰਹੇ ਨੇ ਕਿ ਹਾਂ ਠੀਕ ਹੈ, ਅਸੀਂ ਸੁਪਰ ਪਾਵਰ ਨੂੰ ਸ਼ਿਕਸਤ ਦੇ ਦਿੱਤੀ, ਕਿਉਂਕਿ ਸਾਡਾ ਮਜ਼ਹਬੀ ਜਿਹੜਾ ਹੈਗਾ, ਜਿਹੜਾ ਰਿਲੀਜੀਅਸ ਪਰਸਪੈਕਟਿਵ ਹੈਗਾ ਨਾ, ਉਹ ਸਾਡਾ ਬੜਾ ਜੁੜਿਆ ਹੈਗਾ। ਕਿਉਂਕਿ ਮੁਸਲਮਾਨ ਕਿਸੇ ਵੀ ਕੰਟਰੀ ਜਾਂ ਕਿਸੇ ਵੀ ਦੇਸ਼ 'ਚ ਹੋਏਗਾ ਨਾ, ਉਹ ਦੂਸਰੇ ਦੇ ਨਾਲ ਬਿਲਕੁਲ ਕਨੈਕਟਡ ਹੋਏਗਾ। ਜਦੋਂ ਵੀ ਕੋਈ ਉਹ ਬੇਸ਼ੱਕ ਤੁਰਕ ਹੋਵੇ, ਉਹ ਬੇਸ਼ੱਕ ਇਰਾਨੀ ਹੋਵੇ, ਉਹ ਮੈਦਾਨ ਦੇ ਵਿੱਚ ਹੋਵੇ ਜਾਂ ਉਹ ਮੈਦਾਨੇ ਜੰਗ 'ਚ ਹੋਵੇ ਜਾਂ ਖੇਡ ਦੇ ਮੈਦਾਨ ਦੇ ਵਿੱਚ ਹੋਵੇ, ਜਦੋਂ ਉਹ ਜਿੱਤਦਾ ਨਾ ਤੇ ਉਹਨੂੰ ਇਹ ਸਾਰੇ ਸਾਂਝੀ ਫਤਹ ਕਹਿੰਦੇ ਨੇ। ਉਹ ਕਹਿੰਦੇ ਨੇ ਸਾਡੀ ਸਾਂਝੀ ਫਤਹ ਹੈ। ਇਸੇ ਤਰ੍ਹਾਂ ਅਫਗਾਨਿਸਤਾਨ ਜਦੋਂ ਕਾਬਲ ਤੇ ਕਾਬਜ਼ ਹੋਇਆ ਸੀ ਤੇ ਸਭ ਤੋਂ ਪਹਿਲੇ ਪਾਕਿਸਤਾਨ ਦੇ ਵਿੱਚ ਹੀ, ਸਾਡੀ ਕੰਟਰੀਜ਼ ਦੇ ਵਿੱਚ ਹੀ ਬਹੁਤ ਸਾਰੇ ਲੋਕਾਂ ਨੇ ਜਿਹੜਾ ਹੈਗਾ ਨਾ ਉਹ ਖੁਸ਼ੀ ਦਾ ਇਜ਼ਹਾਰ ਕੀਤਾ ਸੀ ਕਿ ਇਹ ਜਹਾਦ ਦੀ ਤਾਕਤ ਹੈ, ਇਹ ਜਿਹੜੇ ਜਹਾਦ ਦੇ ਸਮਰਾਟ ਨੇ, ਇਹ ਕਿਸੇ ਵੱਡੇ ਸਾਮਰਾਜ ਦੇ ਖਿਲਾਫ ਖੜੇ ਹੋ ਕੇ ਅਫਗਾਨੀਆਂ ਨੇ ਜਿਹੜਾ ਹੈਗਾ ਉਹ ਸਾਬਤ ਕਦਮੀ ਦਾ ਮੁਜ਼ਾਹਰਾ ਕੀਤਾ। ਸਾਡੇ ਜਿਹੜੀ ਆਮ ਲੋਕ ਹੈਗੇ ਨੇ, ਜਿਹੜੇ ਆਮ ਜਨਤਾ ਹੈ, ਉਹਨਾਂ ਦਾ ਇਹ ਖਿਆਲ ਹੈ ਕਿ ਇਹ ਬਹੁਤ ਅੱਛਾ ਹੋਇਆ ਹੈਗਾ ਜੀ ਉਹ ਜਿਹੜੇ ਅਫਗਾਨਿਸਤਾਨ ਦੇ ਉੱਪਰ ਤਾਲਿਬਾਨ। ਜਦੋਂ ਆਪਾਂ ਗੱਲ ਕਰਦੇ ਹਾਂ ਹਿਊਮਨ ਰਾਈਟਸ ਦੀ, ਮਨੁੱਖੀ ਘਾਣ ਦੀ, ਤਾਂ ਜਿਹੜੀਆਂ ਹੋਰ ਕੰਟਰੀਜ਼ ਹੈਗੀਆਂ, ਇੰਟਰਨੈਸ਼ਨਲ ਜਿਹੜੇ ਮੁਲਕ ਹੈਗੇ ਨੇ, ਕਿਉਂਕਿ ਹੱਕਾਂ ਲਈ ਔਰਤਾਂ ਦੇ ਜਾਂ ਫਿਰ ਕਿਸੇ ਵੀ ਮਨੁੱਖੀ, ਕਿਉਂਕਿ ਇੱਥੇ ਹਰ ਇੱਕ ਜਾਨ ਜਿਹੜੀ ਹੈਗੀ ਹੈ ਕੀਮਤੀ ਸਮਝੀ ਜਾਂਦੀ ਹੈ ਇੰਟਰਨੈਸ਼ਨਲ ਕੰਟਰੀ ਦੇ ਵਿੱਚ, ਚਾਹੇ ਉਹ ਅਮਰੀਕਾ ਹੈ, ਚਾਹੇ UK ਹੈ, ਚਾਹੇ USA ਹੈ, ਚਾਹੇ ਆਸਟ੍ਰੇਲੀਆ, ਜਿਹੜਾ ਵੀ ਕੋਈ ਵੀ ਦੇਸ਼ ਲਗਾ ਲਓ। ਜਿਵੇਂ ਕਿ ਹੁਣ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦਾ ਕਬਜ਼ਾ ਹੋਇਆ ਤਾਂ ਪਾਕਿਸਤਾਨ ਉਹਨੂੰ ਹਮਾਇਤ ਕਰ ਰਿਹਾ, ਉਸ ਨੂੰ ਚੰਗਾ ਸਮਝ ਰਿਹਾ। ਕਿ ਤੁਹਾਨੂੰ ਨਹੀਂ ਲੱਗਦਾ ਕਿ ਪਾਕਿਸਤਾਨ ਦੇ ਹੋਰਾਂ ਮੁਲਕਾਂ ਦੇ ਨਾਲ ਫਿਰ ਸੰਬੰਧ ਖਰਾਬ ਹੋਣਗੇ? ਕਿਉਂਕਿ ਜੇਕਰ ਗੱਲ ਕੀਤੀ ਜਾਂਦੀ ਹੈ ਜੀ ਹਿਊਮਨ ਰਾਈਟਸ ਦੀ, ਜੇਕਰ ਉਹ ਘਾਣ ਕਰਦੇ ਨੇ, ਕਿਉਂਕਿ ਇਹ ਮੁਲਕ ਜਿਹੜੇ ਹੈਗੇ ਨੇ ਜੀ ਖੁੱਲੇ ਮੁਲਕ ਨੇ। ਤੁਸੀਂ ਬਿਲਕੁਲ ਬਹੁਤ ਵਧੀਆ ਸਵਾਲ ਕੀਤਾ ਹੈ। ਇਹ ਸੋਚਣ ਵਾਲੀ ਗੱਲ ਹੈ। ਇਹ ਬਿਲਕੁਲ ਇਹਦੇ ਉੱਪਰ ਜਿਹੜਾ ਹੈਗਾ ਸਾਨੂੰ ਇਹ ਸੋਚ ਵਿਚਾਰ ਕਰਨੀ ਚਾਹੀਦੀ ਕਿ ਹੁਣ ਤੱਕ ਸਾਡੇ ਪਲਾਨਸ ਕੀ ਨੇ, ਅਸੀਂ ਕੀ ਕਰ ਰਹੇ ਨੇ, ਅਸੀਂ ਕਿਸ ਮੋੜ ਤੇ ਖੜੇ ਆ। ਸਾਡੇ ਜਿਹੜੇ ਰੂਸ ਦੇ ਨਾਲ ਤਾਲੁਕਾਤ ਖਰਾਬ ਹੋਣਗੇ, ਸਾਡੇ ਸੁਪਰ ਪਾਵਰ ਅਮਰੀਕਾ ਦੇ ਨਾਲ ਤਾਲੁਕਾਤ ਖਰਾਬ ਹੋਣਗੇ, ਜਾਂ ਸਾਡਾ ਜਿਹਨਾਂ CPEC ਜਿਹੜਾ ਸਭ ਤੋਂ ਵੱਡਾ ਪ੍ਰੋਜੈਕਟ ਜਿਹੜਾ ਇਸ ਟਾਈਮ ਜਿਹਨੂੰ ਗੇਮ ਚੇਂਜਰ ਕਿਹਾ ਜਾ ਰਿਹਾ ਖਿੱਤੇ ਦੇ ਵਿੱਚ, ਇਸ ਏਰੀਆ ਦੇ ਵਿੱਚ ਜਿਹੜਾ ਗੇਮ ਚੇਂਜਰ ਕਿਹਾ ਜਾ ਰਿਹਾ CPEC, ਉਹਦੇ ਉੱਪਰ ਕੀ ਅਸਰਾਤ ਆਣਗੇ। ਸੋਚਣ ਵਾਲੀ ਗੱਲ ਇਹ ਵੇ। ਗੱਲ ਇਹ ਨਹੀਂ ਹੈਗੀ ਕਿ ਅਸੀਂ ਜਿਹੜਾ ਹੈਗਾ
ਉਸ ਮੁਲਕ ਦੀ ਸਪੋਰਟ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ, ਸਾਡਾ ਕਿਰਦਾਰ ਕੀ ਹੈ ਅਫਗਾਨਿਸਤਾਨ ਦੇ ਵਿੱਚ, ਅਸੀਂ ਕੀਤਾ ਕੀ ਹੈ, ਅਸੀਂ ਆਇਆ ਅਗਰ ਉਹਨੂੰ ਸਪੋਰਟ ਕਰਾਂਗੇ ਤੇ ਸਾਡੇ ਨਾਲ ਕਿਹੜੇ ਕਿਹੜੇ ਮੁਲਕ ਜਿਹੜੇ ਹੈਗੇ ਨੇ ਉਹ ਨਾਰਾਜ਼ ਹੋਣਗੇ, ਅਗਰ ਅਸੀਂ ਉਹਦੀ ਸਪੋਰਟ ਦੀ ਮੁਖਾਲਫਤ ਕਰਾਂਗੇ ਤੇ ਸਾਨੂੰ ਉਹਦੇ ਕੀ ਨਤੀਜੇ ਭੁਗਤਣੇ ਪੈਣਗੇ। ਕਿਉਂਕਿ ਤੁਹਾਨੂੰ ਪਤਾ ਹੈਗਾ ਕਿ ਅਫਗਾਨ ਬਾਰਡਰ ਜਿਹੜਾ ਬਿਲਕੁਲ ਸਾਡੇ ਨਾਲ ਲੱਗਦਾ ਹੈਗਾ ਤੇ ਬਹੁਤ ਸਾਰੇ ਅਫਗਾਨੀਆਂ ਨੂੰ ਪਾਕਿਸਤਾਨ ਨੇ ਪਨਾਹ ਵੀ ਦਿੱਤੀ ਹੋਈ ਹੈ। ਜਦੋਂ ਪਹਿਲੇ ਜਿਹੜਾ ਅਫਗਾਨ ਜੰਗ ਹੋਈ ਸੀ, ਜਦੋਂ ਇਹਦੇ ਉੱਪਰ ਨੈਟੋ ਫੋਰਸਿਸ ਦੇ ਹਮਲੇ ਹੋਏ ਸੀ ਤੇ ਬਹੁਤ ਸਾਰੇ ਅਫਗਾਨੀ ਜਿਹੜੇ ਹੈਗੇ ਸੀ ਉਹ ਪਾਕਿਸਤਾਨ ਦੇ ਵਿੱਚ ਆਏ ਸੀ, ਉਹ ਇੱਥੇ ਆ ਕੇ ਸੈਟਲਡ ਨੇ, ਆਪਣੇ ਬਿਜ਼ਨਸ ਕਰ ਰਹੇ ਨੇ, ਉਹਨਾਂ ਨੇ ਪਾਕਿਸਤਾਨੀ ਆਈਡੀ ਕਾਰਡਸ ਵੀ ਬਣਾਏ ਹੋਏ ਨੇ। ਸਾਡੇ ਤਾਲੁਕਾਤ ਅਫਗਾਨ ਦੇ ਨਾਲ ਸ਼ੁਰੂ ਤੋਂ ਹੀ ਠੀਕ ਰਹੇ ਨੇ, ਲੇਕਿਨ ਹੁਣ ਜਿਹੜੀ ਸਟ੍ਰੈਟਜੀ ਚੇਂਜ ਕਰਨੀ ਪੈਣੀ ਹੈ, ਹੁਣ ਸੋਚਣਾ ਪੈਣਾ ਹੈ, ਹੁਣ ਥਿੰਕ ਟੈਂਕ ਨੂੰ ਜਿਹੜਾ ਹੈਗਾ ਉਹ ਦੇਖਣਾ ਪੈਣਾ ਕਿ ਅਗਰ ਅਸੀਂ ਅਫਗਾਨ ਦੇ ਨਾਲ ਖੜੇ ਹੋਵਾਂਗੇ ਤੇ ਸਾਨੂੰ ਇਹਦੇ ਕੀ ਡਿਸਐਡਵਾਂਟੇਜਸ ਹੋਣਗੇ, ਕੀ ਨੁਕਸਾਨਾਤ ਹੋਣਗੇ, ਤੇ ਅਗਰ ਅਸੀਂ ਇਹਨਾਂ ਦੇ ਨਾਲ ਜਿਹੜਾ ਇਹਨਾਂ ਦੀ ਮੁਖਾਲਫਤ ਕਰਨੀ ਹੈ ਫਿਰ ਸਾਨੂੰ ਇਸ ਬਾਰਡਰ ਵੱਲ, ਇਸ ਬਾੜ ਵੱਲ ਸਾਨੂੰ ਕੀ ਕਰਨਾ ਪੈਣਾ ਹੈ। ਤੁਹਾਨੂੰ ਇਸ ਗੱਲ ਦਾ ਇਲਮ ਹੈਗਾ ਕਿ ਜਦੋਂ ਵੀ ਕੋਈ ਬੰਬ ਬਲਾਸਟ ਹੁੰਦਾ ਹੈਗਾ ਤੇ ਸਭ ਤੋਂ ਪਹਿਲੇ ਜਿਹੜੀਆਂ ਹੈਗੀਆਂ 2 ਤੋਂ 3 ਤਨਜ਼ੀਮਾਂ, ਦਹਿਸ਼ਤਗਰਦ ਤਨਜ਼ੀਮਾਂ ਜਿਹੜੀਆਂ ਹੈਗੀਆਂ ਨੇ ਉਹ ਜ਼ਿੰਮੇਵਾਰੀ ਕਬੂਲ ਕਰਦੀਆਂ ਨੇ। ਪਾਕਿਸਤਾਨ 'ਚ ਹੋਵੇ, ਉਹ ਬੰਗਲਾਦੇਸ਼ 'ਚ ਹੋਵੇ ਜਾਂ ਭਾਰਤ ਵਿੱਚ ਹੋਵੇ, ਉਹਨਾਂ ਤਨਜ਼ੀਮਾਂ ਦੇ ਵਿੱਚ ਇਹਨਾਂ ਲੋਕਾਂ ਦੇ ਨੈਟਵਰਕਸ ਮੌਜੂਦ ਹੁੰਦੇ ਨੇ। ਇਸ ਲਈ ਇਹ ਸੋਚਣ ਵਾਲੀ ਗੱਲ ਹੈ, ਸਾਨੂੰ ਸਭ ਤੋਂ ਪਹਿਲੇ ਕੁਐਸਚਨ ਮਾਰਕ ਕੇ ਬਹੁਤ ਵੱਡਾ ਸਾਡੇ ਥਿੰਕ ਟੈਂਕ ਨੂੰ ਸੋਚਣਾ ਚਾਹੀਦਾ ਹੈ ਕਿ ਜੀ ਨਾਸਰ ਜੀ, ਮੈਂ ਅੱਗੇ ਜਾਣ ਲੱਗੇ ਤੁਹਾਡੇ ਨਾਲ ਇੱਕ ਸਵਾਲ ਹੋਰ ਕਰਨਾ ਹੈ। ਚਾਈਨਾ ਦੀ ਗੱਲ, ਚਾਈਨਾ ਪਾਕਿਸਤਾਨ ਦੀ ਬਹੁਤ ਜ਼ਿਆਦਾ ਹੈਲਪ ਕਰ ਰਹੀ ਹੈ, ਹਮੇਸ਼ਾ ਉਹਨਾਂ ਦੇ ਅੱਗੇ ਖੜਦੀ ਹੈ। ਸੋ ਚਾਈਨਾ ਦੇ ਕਿਹੋ ਜਿਹੇ ਰੁਝਾਨ ਨੇ ਪਾਕਿਸਤਾਨ ਤੇ ਤਾਲਿਬਾਨ ਦੇ ਸੰਬੰਧਾਂ ਨੂੰ ਲੈ ਕੇ? ਕੀ ਕਹਿ ਰਿਹਾ ਚਾਈਨਾ, ਕੀ ਕਹਿ ਰਿਹਾ ਤੁਹਾਨੂੰ, ਤੁਹਾਡੇ ਮੁਲਕ ਨੂੰ, ਕਿ ਕਿਸ ਤਰ੍ਹਾਂ ਦਾ ਰਵੱਈਆ ਰੱਖੋ? ਫਿਲਹਾਲ ਕੁਛ ਵੀ ਕਹਿਣਾ ਜਿਹੜਾ ਹੈਗਾ ਨਾ ਉਹ ਕਬਲ ਇਸ ਵਕਤ ਹੈਗਾ ਹੈ, ਕਿਉਂਕਿ ਹਾਲੇ ਜਿਹੜੀ ਸਟ੍ਰੈਟਜੀ ਚੱਲ ਰਹੀ ਹੈ, ਜਿਹੜੀ ਪਲੈਨਿੰਗਸ ਚੱਲ ਰਹੀ ਹੈ, ਉਹ ਕੋਈ ਮੰਜ਼ਰੇ ਆਮ ਤੇ ਨਹੀਂ ਹੈਗੀ। ਉਹ ਅਸੀਂ ਜ਼ਰਾਏ ਕਹਿ ਸਕਦੇ ਹਾਂ, ਉਹ ਅਸੀਂ ਕੈਫੇ ਲਗਾ ਸਕਦੇ ਹਾਂ, ਅਸੀਂ ਤੁੱਕੇ ਲਾ ਸਕਦੇ ਹਾਂ ਕਿ ਯਾਰ ਅਸੀਂ ਤੁੱਕਾ ਲਾ ਦਈਏ ਕਿ ਜਨਾਬ ਇਸ ਤਰ੍ਹਾਂ ਹੋ ਰਿਹਾ ਜਾਂ ਇਸ ਤਰ੍ਹਾਂ ਹੋ ਰਿਹਾ ਜਾਂ ਇਸ ਤਰ੍ਹਾਂ ਹੋ ਰਿਹਾ। ਚਾਈਨਾ ਨੇ ਫਿਲਹਾਲ ਤੱਕ ਕੋਈ ਡਿਮਾਂਡ ਨਹੀਂ ਕੀਤੀ। ਚਾਈਨਾ ਨੇ ਫਿਲਹਾਲ ਤੱਕ ਇਹ ਨਹੀਂ ਕਿਹਾ ਹੈਗਾ ਕਿ ਅਸੀਂ ਜਿਹੜਾ ਤੁਸੀਂ ਇਸ ਤਰ੍ਹਾਂ ਕਰੋ ਜਾਂ ਇਸ ਤਰ੍ਹਾਂ ਕਰੋ ਜਾਂ ਇਸ ਤਰ੍ਹਾਂ ਕਰੋ। ਚਾਈਨਾ ਦੇ ਨਾਲ ਪਾਕਿਸਤਾਨ ਦਾ ਜਿਹੜਾ ਤਾਲੁਕ ਹੈਗਾ ਨਾ ਉਹ ਬੜਾ ਇੱਕ ਸਾਂਝਾ ਤਾਲੁਕ ਹੈ, ਯਾਨੀ ਕਿ ਅਸੀਂ ਜਦੋਂ ਵੀ ਮੁਸ਼ਕਿਲ ਦੇ ਵਿੱਚ ਆਏ ਹੈਗੇ ਆ ਜਾਂ ਜਦੋਂ ਵੀ ਸਾਨੂੰ ਕੋਈ ਪਰੇਸ਼ਾਨੀ ਲਾਹਕ ਹੋਈ, ਅਸੀਂ ਸਭ ਤੋਂ ਪਹਿਲੇ ਜਿਸ ਮੁਲਕ ਵੱਲ ਵੇਖਿਆ ਨਾ ਉਹ ਚਾਈਨਾ ਸੀ। ਅਸੀਂ ਉਹਨਾਂ ਵੱਲ ਦੇਖ ਕੇ ਤੇ ਆਪਣੀ ਸਟ੍ਰੈਟਜੀਜ਼ ਜਿਹੜੀਆਂ ਉਹ ਚੇਂਜ ਕੀਤੀਆਂ ਹੈਗੀਆਂ ਨੇ। ਤੁਸੀਂ ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਕਿ ਸ਼ਾਇਦ ਇਸ ਤੋਂ ਲੋਕ ਇਖਤਲਾਫ ਵੀ ਕਰਨ ਕਿ ਜਿਸ ਤਰ੍ਹਾਂ ਈਸਟ ਇੰਡੀਆ ਕੰਪਨੀ ਆਈ ਸੀ ਨਾ ਇਸ ਬਰੇ ਸਗੀਰ ਦੇ ਵਿੱਚ, ਇਸ ਤਰ੍ਹਾਂ ਚਾਈਨੀਜ਼ ਜਿਹੜੇ ਹੈਗੇ ਨਾ ਉਹ ਸਾਡੇ ਮੁਲਕ ਦੇ ਵਿੱਚ, ਤੁਹਾਨੂੰ ਅਸੀਂ ਦੇਖਿਆ ਜਾਵੇ ਗਵਾਦਰ ਵਾਲੀ ਸਾਈਡ ਤੇ, ਕਰਾਚੀ ਵਾਲੀ ਸਾਈਡ ਤੇ ਸਾਡਾ ਸਿੰਧ ਹੈਗਾ, ਜੇ ਸੂਬਾ ਸਿੰਧ ਹੈਗਾ, ਉੱਥੇ ਇਸ ਤਰ੍ਹਾਂ ਹੀ ਫਿਰ ਰਹੇ ਹੁੰਦੇ ਨੇ ਜਿਸ ਤਰ੍ਹਾਂ ਆਮ ਲੋਕ ਫਿਰ ਰਹੇ ਨੇ, ਜਿਸ ਤਰ੍ਹਾਂ ਅਸੀਂ ਫਿਰ ਰਹੇ ਹੈਗੇ ਆ। ਇਸ ਲਈ ਸਾਡਾ ਉਹਨਾਂ ਦੇ ਨਾਲ ਤਾਲੁਕਾਤ ਬੜਾ ਮਜ਼ਬੂਤ ਹੈ ਔਰ ਨੈਰੇਟਿਵ ਜਿਹੜਾ ਹੋਏਗਾ ਪਾਕਿਸਤਾਨ ਤੇ ਚਾਈਨਾ ਦਾ ਉਹ ਸਾਂਝਾ ਹੋਏਗਾ। ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਚਾਈਨਾ ਕਵੇ ਕਿ ਜਨਾਬ ਤੁਸੀਂ ਇਸ ਤਰ੍ਹਾਂ ਕਰੋ, ਪਾਕਿਸਤਾਨ ਨੂੰ ਕਵੇ ਤੁਸੀਂ ਜਨਾਬ ਇਸ ਤਰ੍ਹਾਂ ਉਹਨਾਂ ਦੀ ਮੁਖਾਲਫਤ ਕਰੋ ਜਾਂ ਉਹਨਾਂ ਦੇ ਉੱਪਰ ਕਹੋਗੇ ਉਹਨਾਂ ਨੂੰ ਡਿਮਾਂਡ ਕਰੇ। ਚਾਈਨਾ ਡਿਮਾਂਡ ਨਹੀਂ ਕਰੇਗਾ। ਚਾਈਨਾ ਕੀ ਕਰੇਗਾ? ਚਾਈਨਾ ਸਾਡੇ ਨਾਲ ਜਿਹੜਾ ਹੈਗਾ ਉਹ ਸਾਂਝੀ ਗੱਲ ਕਰੇਗਾ, ਕਿਉਂਕਿ ਉਹਨੂੰ ਸਾਡੇ ਨਾਲ ਜਿਹੜੇ ਹੈਗੇ ਮੁਫਾਦਾਤ ਨੇ, ਉਹਨੂੰ ਸਾਡੇ ਕੋਲ ਫਾਇਦੇ ਚਾਹੀਦੇ ਨੇ। ਸੀਪੈਕ ਦਾ ਸਭ ਤੋਂ ਵੱਡਾ ਫਾਇਦਾ ਸਿਰਫ ਪਾਕਿਸਤਾਨ ਨੂੰ ਨਹੀਂ ਹੈਗਾ, ਉਸ ਤੋਂ ਡਬਲ ਚਾਈਨਾ ਨੂੰ ਹੈਗਾ। ਬਹੁਤ ਸਾਰੇ ਐਸੇ ਗਵਾਦਰ ਪੋਰਟ ਜਿਹੜਾ ਹੈਗਾ ਸਿਰਫ ਸਾਨੂੰ ਫਾਇਦਾ ਨਹੀਂ ਹੈਗਾ, ਚਾਈਨਾ ਨੂੰ ਉਸ ਤੋਂ ਡਬਲ ਫਾਇਦਾ ਹੈਗਾ। ਇਸ ਲਈ ਚਾਈਨਾ ਜਿਹੜੀ ਵੀ ਗੱਲ ਕਰੇਗਾ ਪਾਕਿਸਤਾਨ ਨੂੰ ਡਿਮਾਂਡ ਨਹੀਂ ਕਰੇਗਾ, ਉਹ ਇਹ ਨਹੀਂ ਕਹੇਗਾ ਇਹਨੂੰ ਕਰੋ। ਉਹ ਜਿਹੜੀ ਵੀ ਗੱਲ ਕਰੇਗਾ ਉਹ ਬੈਠ ਕੇ, ਉਹ ਅੰਡਰਸਟੈਂਡਿੰਗ ਕਰਕੇ, ਉਹ ਟੇਬਲ ਟਾਕ ਕਰਕੇ ਫਿਰ ਉਹ ਆਪਣਾ ਦੋਨੇ ਮੁਲਕ ਜਿਹੜਾ ਹੈਗਾ ਨੈਰੇਟਿਵ ਪੇਸ਼ ਕਰਨ। ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਲਈ ਨਾਸਰ ਅਲੀ ਜੀ। ਬਹੁਤ ਸ਼ੁਕਰੀਆ ਮੈਡਮ। ਇਹ ਸਨ ਨਾਸਰ ਅਲੀ ਜੋ ਕਿ ਪਾਕਿਸਤਾਨ ਤੋਂ ਸਾਨੂੰ ਤਾਲਿਬਾਨ ਦੇ ਕਬਜ਼ੇ ਦੀ ਖਬਰ ਦੇ ਰਹੇ ਸਨ। ਪਾਕਿਸਤਾਨ ਦੇ ਸਬੰਧ ਤਾਲਿਬਾਨ ਦੇ ਨਾਲ ਕਿਹੋ ਜਿਹੇ ਨੇ, ਉਹਨਾਂ ਨੇ ਪੂਰੀ ਝਾਤ ਮਾਰੀ ਹੈ ਜੀ, ਪੂਰੇ ਜਾਣਕਾਰੀ ਦਿੱਤੀ ਹੈ। ਨਵੇਂ ਤੇ ਤਾਜ਼ਾ ਖਬਰਾਂ ਲਈ ਫਿਰ ਤੋਂ ਹਾਜ਼ਰ ਹੋਵਾਂਗੇ, ਤਦ ਤੱਕ ਇਜਾਜ਼ਤ ਦਿਓ। ਧੰਨਵਾਦ।